ਭੁਲੇਖਾ ਪ੍ਰੋਗਰਾਮ ਦੇ ਨਾਲ ਭੁਲੇਖਾ ਟੀਵੀ ਦੇ ਉੱਤੇ ਇੱਕ ਵਾਰੀ ਫਿਰ ਅਸਗਰ ਅਲੀ ਚਿਸ਼ਤੀ ਤੁਹਾਡੇ ਸਾਹਮਣੇ ਮੌਜੂਦ ਹੈ ਤੇ ਅੱਜ ਅਸੀਂ ਲੋਕਾਂ ਕੋਲੋਂ ਇਹ ਪੁੱਛਣ ਵਾਸਤੇ ਆਏ ਹਾਂ ਕਿ ਇਮਰਾਨ ਖਾਨ ਸਾਹਿਬ ਦੇ ਆਉਣ ਤੋਂ ਬਾਅਦ ਕਿੰਨੀ ਕੁ ਤਬਦੀਲੀ ਆ ਗਈ ਹੈ। ਲੋਕ ਜ਼ਰਾ ਦੇਖਦੇ ਆ ਕੀ ਕਹਿੰਦੇ ਨੇ, ਆਓ ਹਾਂ ਜ਼ਰਾ। ਅੱਛਾ ਲੋ ਜੀ, ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ। ਚਾਚਾ ਜੀ ਇਹ ਦੱਸੋ, ਇਮਰਾਨ ਖਾਨ ਸਾਹਿਬ ਆ ਗਏ ਨੇ ਤੇ ਤਬਦੀਲੀ ਕਿੰਨੀ ਕੁ ਆਈ ਹੈ ਉਹਨਾਂ ਦੇ ਆਉਣ ਨਾਲ? ਕੋਈ ਵੀ ਨਹੀਂ ਆਈ ਹਾਲੇ ਤਬਦੀਲੀ, ਕੋਈ ਹਿਸਾਬ ਹੀ ਨਹੀਂ ਹੈਗਾ ਕੋਈ ਦਾ। ਤੁਸੀਂ ਕੀ ਸਮਝਦੇ ਸੀ ਕਿ ਉਹਨਾਂ ਦੇ ਵਜ਼ੀਰ ਆਜ਼ਮ ਬਣਨ ਤੋਂ 1 ਮਹੀਨੇ ਬਾਅਦ ਹੀ ਤਬਦੀਲੀ ਆ ਜਾਏਗੀ? ਨਹੀਂ ਜੀ, ਇਹ ਤਾਂ 6 ਮਹੀਨੇ ਲੱਗਣੇ ਹੀ ਐਨ ਕੋਈ ਦਿਹਾੜੀਆਂ ਲੱਗਣਗੇ ਤੇ ਤਾਂ ਹੀ ਤਬਦੀਲੀ ਆਏਗੀ ਨਾ, ਝਟਪਟੀ ਤਾਂ ਨਹੀਂ ਆ ਜਾਏਗੀ। ਇਸ ਵੇਲੇ 100 ਰੁਪਏ ਸੀ, ਹੁਣ 150 ਹੋ ਗਈ। ਬਹੁਤ ਜ਼ਿਆਦਾ ਤਬਦੀਲੀ ਆ ਗਈ। ਇਸ ਤੋਂ ਇਲਾਵਾ ਕੀ ਤਬਦੀਲੀ ਆਈ? ਸਾਡਾ ਤਾਂ ਖੂਨ ਪੀ ਗਏ ਨੇ, ਸਾਨੂੰ ਕੀ ਪਤਾ ਦੱਸਾਂ ਤੁਹਾਨੂੰ। ਸਾਡੇ ਦੀ ਤਾਂ ਤਬਦੀਲੀ ਬਹੁਤ ਭੈੜੀ ਪਈ ਹੈ। ਅੱਛਾ, ਤੇ ਕੋਈ ਚੰਗੀ ਤਬਦੀਲੀ ਨਹੀਂ ਆਈ? ਨਹੀਂ, ਸਾਡੀ ਨਜ਼ਰ 'ਚ ਤਾਂ ਕੋਈ ਨਹੀਂ ਆਈ। ਸਭ ਇੱਕੋ ਜਿਹੇ ਨੇ। ਤੇ ਕੋਈ ਉਮੀਦ ਹੈ ਅੱਗੋਂ ਆਏਗੀ? ਅੱਲਾ ਦੇ ਉਮੀਦ ਰੱਖੀ, ਬੰਦੇ ਤੇ ਕਾਹਦੀ ਉਮੀਦ ਰੱਖਣੀ? ਅੱਲਾ ਪਾ ਗਿਆ ਜੋ ਕੋਈ ਕਰੇ ਕਰਮ ਦਾ। ਅੱਛਾ ਚਾਚਾ ਜੀ ਇਹ ਦੱਸੋ ਕਿ ਇਮਰਾਨ ਖਾਨ ਸਾਹਿਬ ਦੇ ਆਉਣ ਨਾਲ ਕਿੰਨੀ ਕੁ ਤਬਦੀਲੀ ਆ ਗਈ? ਮੈਨੂੰ ਕੋਈ ਜ਼ਰੂਰਤ ਨਹੀਂ ਦੱਸਣ ਦੀ ਕਿਸੇ ਨੇ। ਦੱਸ ਦਿਓ ਥੋੜਾ ਜਿਹਾ। ਤਾਂ ਕੋਈ ਨਾਰਾਜ਼ ਹੋ ਸਾਡੇ ਨਾਲ? ਮਿਹਰਬਾਨੀ ਨਹੀਂ। ਲੋ ਸਾਡੇ ਨਾਲ ਹੋਰ ਬਜ਼ੁਰਗ ਮੌਜੂਦ ਨੇ, ਚਾਹ ਦੇ ਨਾਲ ਕੇਕ ਖਾਈ ਜਾ ਰਹੇ ਨੇ। ਅਸੀਂ ਇਹਨਾਂ ਕੋਲ ਪੁੱਛਦੇ ਹਾਂ ਕਿ ਇਮਰਾਨ ਖਾਨ ਸਾਹਿਬ ਦੇ ਆਉਣ ਨਾਲ ਕਿੰਨੀ ਕੁ ਤਬਦੀਲੀ ਆ ਗਈ ਹੈ, ਦੱਸੋ ਜੀ। ਤਬਦੀਲੀ ਤਾਂ ਕੋਈ ਨਹੀਂ ਆਈ, ਸਿਰਫ ਇਹ ਹੈ ਕਿ ਰੌਲਾ ਹੀ ਰੌਲਾ ਹੈਗਾ। ਤੁਸੀਂ ਕੀ ਸਮਝਦੇ ਸੀ ਵੀ ਉਹਨਾਂ ਦੇ ਵਜ਼ੀਰ ਆਜ਼ਮ ਬਣਨ ਤੋਂ ਮਹੀਨੇ ਬਾਅਦ ਹੀ ਤਬਦੀਲੀ ਆ ਜਾਏਗੀ? ਉਹ ਤਾਂ ਆਸਾ ਸੇ ਜਾਣੀ ਨਾ। ਕੀ ਖਿਆਲ ਜੀ? ਇੱਕਦਮ ਤੇ ਨਹੀਂ ਨਾ। ਵੋਟ ਕਿਹਨੂੰ ਪਾਇਆ ਸੀ? ਦੋ ਨੂੰ ਪਾਇਆ। ਛੋਟਾ ਵੱਡਾ ਲੈਦਾ ਲੈਦਾ। ਹਾਂ ਬਿਲਕੁਲ। ਅੱਛਾ, ਤੇ ਕੀ ਸੋਚ ਕੇ ਵੋਟ ਪਾਇਆ ਸੀ ਤੁਸੀਂ ਕਿ ਕਿੰਨੀ ਕੁ ਤਬਦੀਲੀ ਲਾਏਗਾ ਇਮਰਾਨ ਖਾਨ? ਤਬਦੀਲੀ ਤਾਂ ਦੇਖੋ ਹੁਣ ਆਸਾ ਸੇ ਜਾਣੀ ਹੈ ਨਾ। ਦੇਖੋ ਗੈਸ ਮਹਿੰਗੀ ਹੋ ਗਈ ਰਕਸ਼ਿਆਂ ਦੀ ਉਹਦੇ ਆਉਣ ਤੋਂ ਬਾਅਦ, ਠੀਕ ਹੈ ਨਾ। ਔਰ ਇਹ ਬਿੱਲ ਜ਼ਿਆਦਾ ਆਂਡਾ ਪੈਣੇ। ਪੈਟਰੋਲ ਨਹੀਂ ਸਸਤਾ ਹੋਇਆ? ਅਸੀਂ ਪੈਟਰੋਲ ਤੇ ਨਹੀਂ ਚਲਾਉਂਦੇ। ਤੁਸੀਂ ਦੱਸੋ ਖਾਂ ਜ਼ਰਾ ਕਿੰਨੀ ਕੁ ਤਬਦੀਲੀ ਆਈ ਹੈ ਜੀ ਖਾਨ ਸਾਹਿਬ ਦੇ ਆਉਣ ਨਾਲ? ਕੋਈ ਨਹੀਂ, ਇਹ ਵੀ ਗੈਸ ਨਾਲ ਰਕਸ਼ਾ ਚਲਾਉਂਦੇ ਆ। ਬੇੜਾ ਗਰਕ ਹੋਇਆ ਸਾਡਾ। ਸਟੋਰ ਦੀ ਚੀਜ਼ ਤੇ ਸਸਤੀਆਂ ਚੀਜ਼ਾਂ ਮਿਲਦੀਆਂ ਸੀ ਨਾ, ਉਹ ਬੰਦ ਕਰ ਦਿੱਤੇ ਉਹਨੇ। ਤੇ ਬਸ ਇਹ ਦੋ ਤਬਦੀਲੀਆਂ ਆਈਆਂ। ਹਾਂ, ਹੋਰ ਤਬਦੀਲੀਆਂ ਕਾਫੀ ਆਉਣਗੀਆਂ। ਵੇਖੀ ਸਹੀ ਜਾ ਕੋਈ। ਅੱਛਾ, ਤੁਸੀਂ ਕਿਹਨੂੰ ਵੋਟ ਪਾਇਆ ਸੀ? ਅਸੀਂ ਉਹਨੂੰ ਨੂੰ ਪਾਇਆ ਸੀ। ਤੇ ਫਿਰ ਤੁਹਾਨੂੰ ਤੇ ਤਬਦੀਲੀ ਆ ਵੀ ਗਈ ਤੇ ਲੱਗਣੀ ਨਹੀਂ ਆਈ। ਲੱਗਣੀ ਨਹੀਂ। ਲੋ ਜੀ ਤੁਸੀਂ ਦੱਸੋ ਕਿ ਇਮਰਾਨ ਖਾਨ ਸਾਹਿਬ ਦੇ ਆਉਣ ਨਾਲ ਕਿੰਨੀ ਕੁ ਤਬਦੀਲੀ ਆਈ? ਇਹ ਤਬਦੀਲੀ ਆਈ ਹੈ ਜਿਹੜੀ ਕਿ ਨਾਲ ਇਹਦੇ ਨਾਲ ਗੱਡੀਆਂ ਵੇਚਣ ਦੇ ਨਾ ਹੈ। ਉਹ ਜਿੰਨੇ ਬਾਹਰੋਂ ਡੈਲੀਗੇਸ਼ਨ ਆਉਂਦੇ ਉਹ 55 ਰੁਪਏ ਜਹਾਜ਼ ਦੇ ਉੱਤੇ ਅਸੀਂ ਲੈ ਕੇ ਜਾਵਾਂਗੇ। ਉਹ ਕਿੰਨੇ ਕੁ ਸਾਡੇ ਕੋਲ ਹੈਲੀਕਾਪਟਰ ਹੁੰਦੇ ਜਿਹੜੇ ਅਸੀਂ ਲੈ ਕੇ ਜਾਵਾਂਗੇ। ਉਹ ਸਰਦਾਰੀ ਨੂੰ ਪੁੱਛਿਆ ਉਹਨਾਂ ਨੇ, ਉਹ ਕਹਿੰਦਾ ਮੇਰਾ ਵੀ ਜਹਾਜ਼ ਆ ਰਿਹਾ, ਹੈਲੀਕਾਪਟਰ ਆ ਰਿਹਾ। ਹੁਣ ਤੁਸੀਂ ਦੱਸੋ, ਇੱਕ ਆਦਮੀ ਖੋਤੇ ਬੈਠਾ ਹੈ, ਉਹ ਲੱਤ ਮਾਰ ਕੇ ਉਹਨੂੰ ਕਹਿੰਦਾ ਪਿਆ ਤੂੰ ਪਰੇ ਚੱਲ ਜਾ, ਤੂੰ ਮਹਿੰਗਾ ਪੈਣਾ ਪਿਆ ਮੈਨੂੰ। ਅੱਛਾ ਤੁਸੀਂ ਦੱਸੋ ਜੀ, ਤੁਸੀਂ ਕਿੰਨੀ ਕੁ ਤਬਦੀਲੀ ਮਹਿਸੂਸ ਕਰ ਰਹੇ ਹੋ? ਇਨੀਸ਼ੀਏਟਿਵ ਜਿਹੜੇ ਫਸਟ ਪਹਿਲੇ ਲਿੱਤੇ ਜਾਂਦੇ ਨੇ ਉਹਨਾਂ ਵਿੱਚ ਇਸ ਤਰ੍ਹਾਂ ਹੈਗਾ ਕਿ ਫੈਸਲੇ ਮੁਸ਼ਕਲ ਵੀ ਹੁੰਦੇ ਨੇ ਔਰ ਕੜਵੇ ਵੀ ਹੁੰਦੇ ਨੇ, ਲੇਕਿਨ ਬਾਅਦ ਵਿੱਚ ਜਾ ਕੇ ਉਹਨਾਂ ਦੇ ਫਿਰ ਫੈਕਟ ਪੋਜ਼ਿਟਿਵ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਲੋ ਸਾਡੇ ਨਾਲ ਇੱਕ ਦੋਸਤ ਮੌਜੂਦ ਨੇ, ਨਾਂ ਕੀ ਜੀ ਆਪਣਾ? ਅਲੀ ਅਬਾਸ ਜੀ। ਅਲੀ ਅਬਾਸ ਸਾਹਿਬ ਇਹ ਦੱਸੋ ਕਿ ਇਮਰਾਨ ਖਾਨ ਸਾਹਿਬ ਆ ਗਏ ਨੇ, ਤਬਦੀਲੀ ਆ ਗਈ ਹੈ ਤੇ ਤੁਹਾਡੀ ਜ਼ਿੰਦਗੀ 'ਚ ਕਿੰਨੀ ਕੁ ਤਬਦੀਲੀ ਆਈ ਹੈ? ਮੇਰੀ ਜ਼ਿੰਦਗੀ 'ਚ ਬਹੁਤ ਤਬਦੀਲੀ ਆਈ ਹੈ ਜਨਾਬ। ਕੀ? ਪਹਿਲਾ ਵਜ਼ੀਰ ਆਜ਼ਮ ਜਿਹੜਾ ਸੀ ਉਹ ਗੱਡੀਆਂ ਤੇ ਫਿਰਦਾ ਸੀ, ਦੂਜਾ ਵਜ਼ੀਰ ਆਜ਼ਮ ਇਮਰਾਨ ਆਇਆ ਤੇ ਉਹ ਹੈਲੀਕਾਪਟਰ ਤੇ ਫਿਰਦਾ। ਇਹ ਤਬਦੀਲੀ ਆਈ ਹੈ ਜੀ ਹਾਂ। ਲੋ ਸਾਡੇ ਨਾਲ ਇੱਕ ਹੋਰ ਦੋਸਤ ਮੌਜੂਦ ਨੇ। ਤੁਸੀਂ ਦੱਸੋ ਜੀ, ਖਾਨ ਸਾਹਿਬ ਤੇ ਆ ਗਏ ਨੇ, ਤਬਦੀਲੀ ਆ ਗਈ ਹੈ, ਤੁਹਾਨੂੰ ਨਜ਼ਰ ਵੀ ਆਈ ਹੈ ਕਿਤੇ ਤਬਦੀਲੀ? ਪਹਿਲੀ ਗੱਲ ਤੇ ਆ, ਹਾਲੇ ਤੇ 8 ਤੋਂ 10 ਦਿਨ ਹੋਏ ਨੇ ਜਾਂ 12 ਦਿਨ ਹੋਏ ਹੋਣਗੇ। ਇੰਨੀ ਜਲਦੀ ਤੇ ਨਹੀਂ ਨਾ ਤਬਦੀਲੀ ਆਂਦੀ। ਤਬਦੀਲੀ ਆਸਤਾ ਆਸਤਾ ਹਾਲੇ ਤੇ ਉਹਨਾਂ ਦੀ ਕਬੀਨਾ ਬੈਠੀ ਹੈ, ਸਾਰੀ ਬੈਠ ਰਹੀ ਹੈ। ਅੱਜ ਫਿਰ ਸਦਾਰਤੀ ਇਲੈਕਸ਼ਨ ਵੀ ਹੋ ਰਹੇ ਨੇ। ਵਕਤ ਜਿਸ ਤਰ੍ਹਾਂ ਲੰਘੇਗਾ ਫੇਰ ਹੀ ਪਤਾ ਚੱਲੇਗਾ। ਖਿਆਲ ਨਾਲ ਕਿੰਨੇ ਕੁ ਚਿਰ ਬਾਅਦ ਆ ਜਾਏਗੀ ਤਬਦੀਲੀ? ਇਹ ਤੇ 100 ਦਿਨ ਦਾ ਉਹਨਾਂ ਨੇ ਵਕਤ ਮੰਗਿਆ। 100 ਦਿਨ ਲੰਘ ਲਵੇ, ਉਸ ਤੋਂ ਬਾਅਦ ਦੇਖਾਂਗੇ ਕੀ ਤਬਦੀਲੀ ਆਂਦੀ ਹੈ, ਕੀ ਹੋਇਆ ਕੀ ਨਹੀਂ। ਆਈਏ ਤੇ ਉਹਨਾਂ ਨੇ ਨੌਕਰੀਆਂ, ਜਿਹੜੇ ਕੱਚੇ ਬੰਦੇ ਨੇ, ਬਲਦਿਆਤ ਦੇ ਨੁਮਾਇੰਦੇ ਵਗੈਰਾ ਨੇ, ਆਈਏ ਤੇ ਉਹਨਾਂ ਦੇ ਪਿੱਛੇ ਪੈ ਗਏ ਨੇ ਆਂਦਿਆਂ ਨਾਲ ਹੀ। ਅੱਛਾ, ਤੁਸੀਂ ਸਮਝਦੇ ਹੋ ਕਿ ਵਾਕਈ ਕੋਈ ਤਬਦੀਲੀ ਆਏਗੀ? ਵੈਸੇ ਸਰ ਗੱਲਾਂ ਤੇ ਉਹਨਾਂ ਨੇ ਬੜੀਆਂ ਕਹੀਆਂ ਨੇ। ਤੁਹਾਨੂੰ ਉਹੀ ਪਹਿਲੇ ਵੀ ਕਿਹਾ ਵੇ ਕਿ 100 ਦਿਨ ਲੰਘੇਗਾ, ਫਿਰ 100 ਦਿਨਾਂ ਤੋਂ ਬਾਅਦ ਪਤਾ ਚੱਲੇਗਾ ਨਾ। 3 ਮਹੀਨੇ ਤੋਂ 10 ਦਿਨ ਦਾ ਵਕਤ ਹੈ। ਲੋ ਜੀ 100 ਦਿਨਾਂ ਤੋਂ ਬਾਅਦ ਪਤਾ ਚੱਲੇਗਾ ਕਿ ਤਬਦੀਲੀ ਕਿਹੜੀ ਆਈ ਹੈ, ਕਿੰਨੀ ਕੁ ਆਈ ਹੈ। ਤੇ ਇਸ ਗੱਲ ਦੇ ਨਾਲ ਸਾਨੂੰ ਇਜਾਜ਼ਤ ਦਿਓ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਤੇ ਭੁਲੇਖਾ ਟੀਵੀ ਦੇ ਉੱਤੇ ਫਿਰ ਹਾਜ਼ਰ ਹੋਵਾਂਗੇ ਭੁੱਲ ਭੁਲੇਖਾ ਦੇ ਨਾਲ। ਉਦੋਂ ਤੱਕ ਰੱਬ ਰਾਖਾ।